ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 13 ਮਾਰਚ 2015 29 ਫੱਗਣ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਹਮੇਸ਼ਾ ਹੀ ਸਾਡੇ ਦਰਸ਼ਕਾਂ ਨੂੰ ਕੋਈ ਨਾ ਕੋਈ ਦੇਸ਼ ਦਾ ਅਹਿਮ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਦੇ ਹੋ, ਤੇ ਅੱਜ ਕਿਹੜਾ ਮੁੱਦਾ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਚਾਹ ਰਹੇ ਹੋ? ਦੇਖੋ, ਅੱਜ ਵਰਾ 546 ਨਾਨਕਸ਼ਾਹੀ ਸੰਮਤ ਦਾ ਅਖੀਰਲਾ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਜੀ। ਇਨਫੈਕਟ ਅੱਜ ਨਿਊ ਈਅਰ ਈਵ ਹੈ, ਔਰ ਈਵ ਦਾ ਮਤਲਬ ਇਹ ਹੁੰਦਾ ਹੈ ਕਿ ਵੀ ਨਵਾਂ ਸਾਲ ਸ਼ੁਰੂ ਹੋਣਾ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਸਮੂਹ ਦਰਸ਼ਕਾਂ ਨੂੰ, ਸਰੋਤਿਆਂ ਨੂੰ ਜਿਹੜੇ ਅੱਡ-ਅੱਡ ਗੈਜਟਸ ਰਾਹੀਂ, ਰੇਡੀਓ ਸ਼ੋਜ਼ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ, ਜੀ, ਨਾਨਕਸ਼ਾਹੀ ਸੰਮਤ 547 ਦੀ ਆਮਦ ਦੇ ਉੱਤੇ ਮੁਬਾਰਕਬਾਦ ਭੇਟ ਕਰਦੇ। ਜੀ ਜੀ। ਬੇਸ਼ੱਕ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰਮਤਿ ਸਿਧਾਂਤ ਦੇ ਮੁਤਾਬਕ ਹਰ ਪਲ, ਹਰ ਚਸਾ, ਹਰ ਘੜੀ, ਹਰ ਪੈਰ, ਹਰ ਸੈਕਿੰਡ, ਮਿੰਟ, ਆਵਰ, ਰੁੱਤ ਪਵਿੱਤਰ ਹੈ, ਜਿਸ ਦੇ ਵਿੱਚ ਨਿਰੰਕਾਰ ਦੀ ਯਾਦ ਆਏ, ਜਿਹਦੇ 'ਚ ਨਿਰੰਕਾਰ ਨਾ ਭੁੱਲੇ। ਜੀ। ਲੇਕਿਨ ਫਿਰ ਵੀ ਕਿਉਂਕਿ ਅਸੀਂ ਮਨੁੱਖ ਜਜ਼ਬਾਤੀ ਵੀ ਹੈ, ਸਮੇਂ ਦੀ ਵੰਡ ਅਸੀਂ ਕੀਤੀ, ਫਿਰ ਉਸ ਸਮੇਂ ਦੇ ਵਿੱਚ ਅਸੀਂ ਆਪਣੀਆਂ ਪ੍ਰਾਪਤੀਆਂ, ਆਪਣੇ ਘਾਟੇ, ਉਹਨਾਂ ਦਾ ਲੇਖਾ ਜੋਖਾ ਵੀ ਕਰਦੇ। ਜੀ ਬਿਲਕੁਲ। ਔਰ ਪੱਛਮੀ ਸਮਾਜ ਨੇ ਖਾਸ ਤੌਰ 'ਤੇ ਜਿਸ ਤਰੀਕੇ ਨਾਲ 31 ਦਸੰਬਰ ਨਿਊ ਈਅਰ ਈਵ ਨੂੰ ਬਣਾ ਦਿੱਤਾ ਹੈ ਕਿ ਜਿਸ ਤਰੀਕੇ ਨਾਲ ਉਸ ਨੂੰ ਸਿਰਫ ਉਹ ਹੌਲੀਡੇ ਸੀਜ਼ਨ ਤੱਕ ਮਹਿਦੂਦ ਨਹੀਂ ਹੈ, ਕਿਵੇਂ ਸਾਡੇ ਨਿਊਯਾਰਕ ਸ਼ਹਿਰ 'ਚ ਹੀ ਟਾਈਮ ਸਕੁਏਅਰ ਹਜ਼ਾਰਾਂ ਦੀ ਗਿਣਤੀ 'ਚ ਲੋਕ ਸਵੇਰ ਤੋਂ ਹੀ ਖਲੋਤੇ ਹੁੰਦੇ ਨੇ, 31 ਤਰੀਕ ਦੀ ਦੁਪਹਿਰ ਤੋਂ ਹੀ। ਹਾਲਾਂ ਫਰੀਜ਼ਿੰਗ ਕੋਲਡ ਹੁੰਦੀ ਹੈ ਉਦੋਂ, ਤੇ ਦੇਖਣਾ ਉਹਨਾਂ ਨੇ ਹੁੰਦਾ ਜੀ ਉੱਤੋਂ ਜਿਹੜਾ ਉਹ ਬਾਲ ਡਿੱਗਦਾ ਦੇਖਣ ਦੇ ਲਈ ਪਹੁੰਚੇ ਹੁੰਦੇ ਨੇ। ਸੋ ਇਸ ਕਿਸਮ ਦਾ ਜਿਹੜਾ, ਔਰ ਦੁਨੀਆ ਦੇ ਹਰ ਮੁਲਕ ਦੇ ਵਿੱਚ, ਹਰ ਰਾਜਧਾਨੀ 'ਚ, ਲੰਡਨ 'ਚ ਕਿਵੇਂ ਮਨਾਇਆ ਗਿਆ, ਸਿਡਨੀ 'ਚ ਕਿਵੇਂ ਹੋਇਆ, ਜਿੰਨੇ ਮੇਜਰ ਨੈਟਵਰਕ ਨੇ ਮੀਡੀਆ ਦੇ, ਉਹਨਾਂ ਦੇ ਰਿਪੋਰਟਰ ਉੱਥੇ ਬੈਠੇ ਹੁੰਦੇ ਨੇ, ਕਿਉਂਕਿ ਹਰ ਇੱਕ ਦਾ ਇੱਕ ਆਪਣਾ ਸੂਰਜ ਪਹਿਲਾਂ ਕਿੱਥੇ ਚੜ੍ਹਿਆ, ਜਾਪਾਨ 'ਚੋਂ ਸ਼ੁਰੂ ਹੋਇਆ, ਕਿੱਧਰ ਨੂੰ ਗਿਆ, ਉਸ ਮੁਤਾਬਕ ਹੁੰਦੇ। ਸੋ ਅਸੀਂ ਸਮਝਦੇ ਹਾਂ ਵੀ ਸਾਡੇ ਲਈ ਵਰਾ 2003 ਦੀ ਵਿਸਾਖੀ ਇੱਕ ਸ਼ੁਭ ਸ਼ੁਰੂਆਤ ਸੀ, ਪੋਜ਼ਿਟਿਵ ਸ਼ੁਰੂਆਤ, ਜਦੋਂ ਕਿ ਦੁਨੀਆ ਦੇ ਵਿੱਚ ਅੱਡ-ਅੱਡ ਧਰਮਾਂ ਦੇ, ਅੱਡ-ਅੱਡ ਕੈਲੰਡਰਾਂ ਦੇ ਆਪਣੇ ਧਰਮ ਨੇ, ਅੱਡ-ਅੱਡ ਧਰਮਾਂ ਦੇ ਕੈਲੰਡਰ ਨੇ। ਉਹਦੇ 'ਚ ਸਿੱਖ ਧਰਮ ਵੀ ਸ਼ਾਮਲ ਹੋਇਆ ਸੀ, ਜਦੋਂ BBC ਨੇ ਆਪਣੀ ਸਪੈਸ਼ਲ ਰਿਪੋਰਟ ਦੇ ਵਿੱਚ ਕਿਹਾ ਸੀ ਕਿ ਅੱਜ ਸਿੱਖ ਕੌਮ ਜਿਹੜੀ ਹੈ ਉਸ ਦਾ ਵੀ ਆਪਣਾ ਕੈਲੰਡਰ ਹੈ, ਔਰ ਨਾਨਕਸ਼ਾਹੀ ਕੈਲੰਡਰ ਜਿਹੜਾ ਉਹਨਾਂ ਨੇ ਐਕਸੈਪਟ ਕੀਤਾ ਹੈ, ਜਿਹੜਾ ਕਿ ਬਿਲਕੁਲ ਸਾਇੰਟੀਫਿਕ ਵੀ ਹੈ, ਸੋਲਰ ਦੇ ਉੱਤੇ, ਸੂਰਜ ਦੇ ਉੱਤੇ ਬੇਸਡ। ਔਰ ਉਸ ਦੇ ਨਾਲ ਇਸ ਤੋਂ ਪਹਿਲਾਂ ਕਿਉਂਕਿ ਪੁਰੇਵਾਲ ਸਾਹਿਬ ਨੇ ਲਗਭਗ 500 ਸਾਲ ਦੀ ਕਨਵਰਜਨ ਜੰਤਰੀ ਵੀ ਬਣਾਈ ਸੀ, ਜਿਹਦੇ 'ਚ ਬਿਕਰਮੀ ਕੈਲੰਡਰ ਦੀਆਂ ਤਰੀਕਾਂ ਮਾਡਰਨ ਦੇ ਨਾਲ ਜਿਹੜੀਆਂ ਨੇ ਉਸ ਨੂੰ ਕਨਵਰਟ ਕੀਤਾ ਜਾ ਸਕਦਾ ਸੀ, ਔਰ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਛਾਪੀ ਸੀ। ਉਸ ਤੋਂ ਬਾਅਦ ਉਹਨਾਂ ਨੇ ਲਗਭਗ ਅੱਧੀ ਸਦੀ ਬੜੀ ਡੂੰਘਾਈ ਦੇ ਨਾਲ ਰਿਸਰਚ ਕਰਕੇ ਸਿੱਖ ਇਤਿਹਾਸ ਦੀ, ਦੂਸਰਿਆਂ ਧਰਮਾਂ ਦੇ, ਜਿਹੜਾ ਖਾਸ ਤੌਰ 'ਤੇ ਪੰਚਾਂਗ, ਜਿਹਨੂੰ ਆਮ ਲੋਕ ਜੰਤਰੀ ਕਹਿੰਦੇ ਨੇ, ਸੋ ਪੰਚਾਂਗ ਜਿਹੜਾ ਸਾਊਥ ਦੇ ਵਿੱਚ, ਸਾਊਥ ਇੰਡੀਆ 'ਚ ਕਿਹੜਾ ਹੈ, ਕਿਉਂਕਿ ਹਰ ਥਾਂ ਜਿਹੜੇ ਬੈਠੇ ਬ੍ਰਾਹਮਣ ਨੇ ਉਹਨਾਂ ਦੀਆਂ ਆਪਣੀਆਂ ਕੈਲਕੂਲੇਸ਼ਨਸ ਨੇ ਕਿ ਉਹ ਡੇਟਸ ਕਿੱਥੇ ਫਿੱਟ ਹੁੰਦੀਆਂ ਸੀ। ਔਰ ਉਸ ਤੋਂ ਬਾਅਦ ਇਹ ਜਿਹੜਾ ਉਹਨਾਂ ਨੇ ਨਾਨਕਸ਼ਾਹੀ ਕੈਲੰਡਰ 90ਵਿਆਂ ਦੇ ਵਿੱਚ ਪੰਥ ਦੇ ਸਾਹਮਣੇ ਰੱਖਿਆ, ਇਹਦੇ 'ਤੇ ਬੜੀ ਦੀਰਘ ਵਿਚਾਰ ਹੋਈ। ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਫਿਰ ਅਲੱਗ-ਅਲੱਗ ਯੂਨੀਵਰਸਿਟੀਆਂ ਦੇ ਸਕਾਲਰ, ਨਾਮੀ ਵਿਦਵਾਨ ਜਿਹੜੇ ਇਸ ਫੀਲਡ ਦੇ ਜਾਂ ਸਿੱਖ ਇਤਿਹਾਸ ਦੇ ਫੀਲਡ ਦੇ ਸੀ, ਉਸ ਸਾਰੀ ਪ੍ਰੋਸੈਸ 'ਚੋਂ ਲੰਘ ਕੇ ਅਖੀਰ ਵਿਸਾਖੀ 2003 ਦੇ ਵਿੱਚ ਇਸ ਕੈਲੰਡਰ ਨੂੰ ਜਿਹੜਾ ਹੈ ਉਹ ਲਾਗੂ ਕੀਤਾ ਗਿਆ ਸੀ। ਪਰ ਅਫਸੋਸ ਅੱਜ ਹੀ ਜਿਹੜਾ ਮੈਂ ਇੱਕ ਹੋਰ ਰੇਡੀਓ ਪ੍ਰੋਗਰਾਮ 'ਤੇ ਵੀ ਇਹ ਕਹਿ ਰਿਹਾ ਸੀ ਕਿ ਦੋ ਸ਼ਬਦ ਨੇ, ਇੱਕ ਪ੍ਰੋਗਰੈਸਿਵ ਹੈ, ਇੱਕ ਰਿਗਰੈਸਿਵ ਹੈ। ਜੀ। ਸਿੱਖੀ ਸਿਧਾਂਤ ਗੁਰਮਤਿ ਦੀ ਰੌਸ਼ਨੀ 'ਚ ਗੁਰੂ ਨਾਨਕ ਸਾਹਿਬ ਨੇ ਜੋ ਦਿੱਤੇ, ਉਹ ਆਪਣੇ ਸਮੇਂ ਤੋਂ ਸਦੀਆਂ ਪਹਿਲਾਂ ਜਿਹੜੇ ਉਹ ਦਿੱਤੇ ਗਏ, ਜਦੋਂ ਤੱਕ ਕਿ ਆਮ ਨੂੰ ਸਮਝ ਆਣੀ ਹੈ ਕਿ ਇਹਨਾਂ ਦੇ ਵਿੱਚ ਕੀ ਹੈ, ਜਿਸ ਨੂੰ ਕਹਿੰਦੇ ਨੇ ਕਿ ਵੀ ਦੂਰ ਤੱਕ ਜਿਸ ਦਾ ਪ੍ਰਭਾਵ ਦੂਰਗਾਮੀ, ਉਸ ਪ੍ਰਭਾਵ ਵਾਲੀ ਜਿਹੜੀ ਸੋਚ ਹੈ ਉਹ ਗੁਰਮਤਿ ਰਾਹੀਂ ਦਿੱਤੀ।
ਜੀ ਔਰ ਇਹੀ ਕਾਰਨ ਸੀ ਕਿ ਸਿੱਖ ਜੀਵਨ ਦੇ ਹਰ ਫੀਲਡ ਦੇ ਵਿੱਚ 10 ਗੁਰੂ ਸਾਹਿਬਾਨ ਨੇ ਇਸ ਸਿੱਖ ਥਾਟ ਨੂੰ ਇੱਕ ਕਲਚਰ ਦਿੱਤਾ, ਲੈਂਗੁਏਜ ਦਿੱਤੀ, ਇੱਕ ਪਵਿੱਤਰ ਗੁਰੂ ਗ੍ਰੰਥ ਸਾਹਿਬ ਦਿੱਤੇ, ਹਰਮੰਦਰ ਸਾਹਿਬ ਇੱਕ ਪਵਿੱਤਰ ਮੁਕਾਮ ਦਿੱਤਾ ਤੇ 10ਵੇਂ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ, 5 ਕਕਾਰ, ਗਾਤਰੇ ਕਿਰਪਾਨ ਪਾ ਕੇ ਇੱਕ ਸੰਤ ਸਿਪਾਹੀ ਦਾ ਜਿਹੜਾ ਸਫ਼ਰ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ ਸੀ ਉਸ ਨੂੰ ਮੁਕੰਮਲ ਕੀਤਾ ਜੀ ਔਰ ਉਸ ਨੂੰ ਮਨੁੱਖਤਾ ਦੀ ਲੀਡਰਸ਼ਿਪ ਦਿੱਤੀ ਔਰ ਇਹ ਫਰਮਾਇਆ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ, ਕਿ ਇਹ ਰੱਬ ਦੀ ਮੌਜ ਖਾਲਸਾ ਪ੍ਰਗਟ ਹੋਇਆ ਔਰ ਇਹ ਅਕਾਲ ਪੁਰਖ ਦੀ ਫੌਜ ਹੈ ਜੀ। ਔਰ ਅਸੀਂ ਸਮਝਦੇ ਹਾਂ ਵੀ ਖਾਲਸੇ ਨੇ ਸੱਚਮੁੱਚ ਅਕਾਲ ਪੁਰਖ ਦੀ ਫੌਜ ਦੀ ਨਿਹਾਈ ਔਰ ਇਸ ਆਦੇਸ਼ ਨੂੰ ਗੁਰੂ ਦੇ ਨੂੰ ਜਿਹੜਾ ਹੈ ਉਹ ਲਾਗੂ ਕਰਦੇ ਆ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਜੀ ਉਹਨਾਂ ਨੇ ਲਗਭਗ 3 ਸਦੀਆਂ ਦਾ ਸਫ਼ਰ ਤੈਅ ਕੀਤਾ ਔਰ ਜਿਵੇਂ ਅਸੀਂ ਦੁਨੀਆ ਦੇ ਕੈਲੰਡਰਾਂ ਦੇ ਇਤਿਹਾਸ ਜਾਂ ਜਿਹੜੇ ਮਜ਼ਹਬ ਨੇ ਉਹਨਾਂ ਦੇ ਅਨੁਯਾਈਆਂ ਦੀ ਜਿਹੜੀ ਜਿੱਤ ਜਾਂ ਵਿਕਟਰੀ ਹੈ ਉਹਦੇ ਨਾਲ ਕਿਵੇਂ ਉਹ ਆਪਣੇ ਪ੍ਰੋਫਿਟਸ ਨੂੰ ਜਿਹੜਾ ਅਮਰ ਕਰਦੇ ਨੇ ਔਰ ਇਹ ਜਿੰਨੇ ਵੀ ਕੈਲੰਡਰ ਦੂਜਿਆਂ ਦੇ ਪ੍ਰਚਲਿਤ ਨੇ, ਜੇ ਜੀਸਸ ਕ੍ਰਾਈਸਟ ਨੂੰ ਮੰਨਣ ਵਾਲਾ ਜਿਹੜਾ ਮਜ਼ਹਬ ਜਿਸ ਨੂੰ ਈਸਾਈ ਮਤ ਦਾ ਨਾਂ ਦਿੱਤਾ ਜਾਂਦਾ ਹੈ, ਉਹਨਾਂ ਦੇ ਕੋਲ ਸਿਆਸੀ ਪਾਵਰ ਨਾ ਹੁੰਦੀ ਤੇ ਫਿਰ ਉਹ ਦੁਨੀਆ ਭਰ 'ਚ ਉਸ ਕੈਲੰਡਰ ਨੂੰ ਸਥਾਪਿਤ ਨਾ ਕਰ ਪਾਉਂਦੇ ਜਿਹੜਾ 2015 ਸਾਲ AD ਅਸੀਂ ਲਿਖਿਆ ਜਾਂਦਾ ਹੈ ਐਨੋ ਡੋਨੀ ਇਨ ਦਾ ਈਅਰ ਆਫ ਆਵਰ ਲਾਰਡ, ਜੀ ਕਿ ਜੀਸਸ ਦੇ ਜਨਮ ਤੋਂ ਹੀ ਇਸ ਕੈਲੰਡਰ ਦੀ ਸ਼ੁਰੂਆਤ ਹੋਈ ਕਿਉਂਕਿ ਈਸਾਈ ਧਰਮ ਦਾ ਜਿੱਥੇ ਜਿੱਥੇ ਵੀ ਫੈਲਾਅ ਹੋਇਆ। ਇਸੇ ਤਰ੍ਹਾਂ ਇਸਲਾਮ ਦੁਨੀਆ ਦਾ ਦੂਸਰਾ ਵੱਡਾ ਮਜ਼ਹਬ ਹੈ, ਲਗਭਗ 1450 ਸਾਲ ਪੁਰਾਣਾ ਇਹਦਾ ਇਤਿਹਾਸ ਹੈ ਔਰ ਸੰਘਰਸ਼ ਕਰਨਾ ਪਿਆ। ਹਜ਼ਰਤ ਮੁਹੰਮਦ ਸਾਹਿਬ ਇੱਕ ਸਟੇਜ ਉਹ ਵੀ ਆਏ ਕਿ ਆਪਣੇ 40 ਚੇਲਿਆਂ ਦੇ ਨਾਲ, ਫੋਲੋਅਰਸ ਦੇ ਨਾਲ ਉਹਨਾਂ ਨੂੰ ਹਿਜਰਤ ਕਰਕੇ ਮੱਕੇ ਤੋਂ ਮਦੀਨੇ ਜਾਣਾ ਪਿਆ। ਪਰ ਜਦੋਂ ਫਿਰ ਇਸਲਾਮ ਦੀ ਤਾਕਤ ਜਾਂ ਇਸਲਾਮ ਨੂੰ ਮੰਨਣ ਵਾਲਿਆਂ ਨੇ ਆਪਣੇ ਆਪ ਨੂੰ ਪੋਲੀਟੀਕਲੀ ਸਟਰੋਂਗ ਕੀਤਾ, ਫਿਰ ਨਾ ਸਿਰਫ ਉਹਨਾਂ ਨੇ ਦੁਨੀਆ ਦੇ ਇੱਕ ਵੱਡੇ ਖਿੱਤੇ ਤੇ ਰਾਜ ਕੀਤਾ ਸਗੋਂ ਉਹਨਾਂ ਨੇ ਉਸ ਦਿਨ ਨੂੰ ਜਿਹੜਾ ਕਿ ਹਿਜਰਤ ਦੇ ਨਾਲ ਸੰਬੰਧਿਤ ਸੀ, ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਸੀ ਮੱਕੇ ਤੋਂ ਮਦੀਨੇ, ਉਸ ਸਾਲ ਜਾਂ ਉਸ ਦਿਨ ਤੋਂ ਆਪਣੇ ਨਵੇਂ ਕੈਲੰਡਰ ਦੀ ਸ਼ੁਰੂਆਤ ਕੀਤੀ। ਇਸ ਲਈ ਇਸਲਾਮਿਕ ਕੈਲੰਡਰ ਨੂੰ ਕਿਹਾ ਹੀ ਜਿਹੜਾ ਹਿਜਰੀ ਕੈਲੰਡਰ ਜਾਂਦਾ ਜਾਂ ਹਿਜਰੀ ਸੰਮਤ। ਇਸੇ ਤਰ੍ਹਾਂ ਚਾਈਨਾ ਦੇ ਨਾਲ ਬੁੱਧ ਧਰਮ ਨਾਲ ਜੁੜਿਆ ਪਾਰਟ ਹੈ, ਈਰਾਨ ਦੇ ਨਾਲ ਜੁੜਿਆ ਪਾਰਟ ਹੈ, ਪਾਰਸੀਆਂ ਦਾ ਆਪਣਾ ਕੈਲੰਡਰ ਹੈ। ਸੋ ਕਿਉਂਕਿ ਸਿੱਖ ਰਾਜ 18ਵੀਂ ਸਦੀ 'ਚ ਆਇਆ ਚਲਾ ਗਿਆ, ਲਗਭਗ 50 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਸਟੇਬਲ ਪੀਰੀਅਡ ਹੈ ਤੇ ਅੰਗਰੇਜ਼ਾਂ ਦੇ ਵੇਲੇ ਆਲਮੋਸਟ ਉਹਨਾਂ ਦੀ ਸੱਭਿਅਤਾ ਹੀ ਸੀ। ਸੋ ਇਹ ਇੱਕ ਬੜਾ ਵੱਡਾ ਮਾਈਲਸਟੋਨ ਸੀ ਸਾਡੇ ਲਈ ਕਿ ਸਿੱਖ ਧਰਮ ਨੇ ਵੀ, ਸਿੱਖ ਧਰਮ ਨੂੰ ਮੰਨਣ ਵਾਲਿਆਂ ਨੇ ਵੀ ਆਪਣੇ ਜਿਹੜੇ ਬਾਨੀ ਹੈ ਧਰਮ ਦੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਇੱਕ ਕੈਲੰਡਰ ਸਥਾਪਿਤ ਕੀਤਾ। ਇੱਕ ਤਾਂ ਹਿੰਦੂਆਂ ਮੁਸਲਮਾਨਾਂ ਨਾਲੋਂ ਵੱਖਰਾ, ਪਲੱਸ ਜਦੋਂ ਅਸੀਂ ਸ਼ਾਹ ਰਾਇਲ ਨੂੰ ਕਹਿੰਦੇ ਨਾਨਕ ਦਾ ਰਾਇਲ ਜੀ, ਔਰ ਇਹ ਨਾਨਕ ਸ਼ਾਹੀ ਕੈਲੰਡਰ ਗੁਰੂ ਨਾਨਕ ਸਾਹਿਬ, ਕਿਉਂਕਿ ਇਹ ਹਮੇਸ਼ਾ ਰਿਹਾ ਜਦੋਂ ਅਸੀਂ ਪਹਿਲਾ ਰਾਜ ਸਥਾਪਿਤ ਕੀਤਾ ਸੀ ਉਦੋਂ ਵੀ ਜਿਹੜਾ ਸਿੱਕਾ ਸੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਤੇ ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ। ਜੇ ਸ਼ਾਹੀ ਸਟੈਂਪ ਲੱਗੀ ਉਸ ਦੇ ਉੱਤੇ ਵੀ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ, ਕਿ ਦੇਗ ਤੇਗ ਫਤਿਹ ਤੇ ਅਤੁੱਟ ਬਖਸ਼ਿਸ਼ਾਂ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ। ਸੋ ਅਸੀਂ ਸਮਝਦੇ ਹਾਂ ਵੀ ਨਾਨਕਸ਼ਾਹੀ ਕੈਲੰਡਰ ਦਾ 2003 ਦੇ ਵਿੱਚ ਲਾਗੂ ਹੋਣਾ ਸਾਡੇ ਲਈ ਇੱਕ ਉਹ ਮਾਈਲਸਟੋਨ ਸੀ ਜਿਹੜਾ ਕਿ ਅਸੀਂ ਮਨੁੱਖੀ ਇਤਿਹਾਸ 'ਚ ਇੱਕ ਕੌਮ ਦੇ ਤੌਰ ਦੇ ਉੱਤੇ ਸਥਾਪਿਤ ਕੀਤਾ। ਪਰ ਅਫਸੋਸ ਗੱਲ ਅਸੀਂ ਪ੍ਰੋਗਰੈਸਿਵ ਔਰ ਰੈਟਰੋਗ੍ਰੈਸਿਵ ਦੀ ਕਰ ਰਹੇ ਸੀ ਕਿ ਹਰ ਪਾਸੇ ਪ੍ਰੋਗਰੈਸਿਵ ਤੁਰਨ ਵਾਲੀ ਕੌਮ ਨੂੰ ਅਲਟੀਮੇਟਲੀ ਇਸ ਸਟੈਪ ਨੂੰ ਸਾਡੇ ਵਿਰੋਧੀਆਂ ਨੇ, RSS ਦੀ ਉਹ ਜਮਾਤ ਜਿਹੜੀ ਪਹਿਲੇ ਦਿਨ ਤੋਂ ਹੀ ਇਹ ਮੰਨ ਕੇ ਤੁਰੀ ਹੈ ਕਿ ਸਿੱਖ ਹਿੰਦੂਆਂ ਦਾ ਹਿੱਸਾ ਨੇ, ਔਰ ਜਦੋਂ ਇਹ ਕੈਲੰਡਰ ਲਾਗੂ ਵੀ ਹੋਇਆ ਸੀ ਉਦੋਂ ਵੀ RSS ਦਾ ਮੁਖੀ ਸੁਦਰਸ਼ਨ ਅੰਮ੍ਰਿਤਸਰ ਆਇਆ, ਉਹਨੇ ਪ੍ਰੈਸ ਕਾਨਫਰੰਸ ਕੀਤੀ, ਉਹਨੇ ਕਿਹਾ अगर जत्थेदारों ने इसको लागू भी कर दिया है तो सिख संगतें इसको नहीं मानेंगी। तो सानू समझ नहीं सी आंदा भी किहड़ियां सिख संगतां दी गल कर रहे।
ਪਰ ਅਸੀਂ ਦੇਖਿਆ ਕਿ ਕਿਵੇਂ ਸੰਤ ਸਮਾਜ ਦੇ ਨਾਂ ਥੱਲੇ ਕੁਛ ਜਿਹੜੇ ਉਹ ਲੋਕ ਜਿਹੜੇ ਪੰਥ ਦੀ ਜਿਹੜੀ ਹੈ ਬਣਾਈ ਹੋਈ ਰਹਿਤ ਮਰਿਆਦਾ ਨੂੰ ਮੰਨਣ ਨੂੰ ਤਿਆਰ ਨਹੀਂ, ਜਿਨ੍ਹਾਂ ਨੇ ਆਪੋ ਆਪਣੀਆਂ ਮਰਿਆਦਾਵਾਂ ਚਲਾਈਆਂ ਹੋਈਆਂ ਨੇ, ਉਹਨਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਹੌਲੀ ਆਰਐਸਐਸ ਦੀ ਹਮਾਇਤ ਔਰ ਜਿਸ ਤਰੀਕੇ ਨਾਲ ਫਿਰ ਬਾਦਲ ਅਕਾਲੀ ਦਲ ਨੇ ਆਰਐਸਐਸ ਦੇ ਦਬਾਅ ਥੱਲੇ ਜਿਵੇਂ 2010 ਦੇ ਵਿੱਚ ਸੋਧਾਂ ਦੇ ਨਾਂ ਥੱਲੇ ਉਹਦਾ ਅੱਧਾ ਹਿੰਦੂਕਰਨ ਕੀਤਾ, ਔਰ ਅਸੀਂ ਉਦੋਂ ਵੀ ਕਿਹਾ ਸੀ ਕਿ ਵੀ ਇਹ ਹੁਣ ਨਾਨਕਸ਼ਾਹੀ ਕੈਲੰਡਰ ਦਾ ਖਾਤਮਾ ਕਰਨ ਜਾ ਰਹੇ ਨੇ ਔਰ ਇਹ ਪੜਾਅਵਾਰ ਕਰ ਰਹੇ ਨੇ। ਹੁਣ 2010 ਤੋਂ ਬਾਅਦ 2015 'ਚ ਜਿਹੜੀ ਬੀਤੇ ਦਿਨੀ ਜਥੇਦਾਰਾਂ ਦੀ ਮੀਟਿੰਗ ਹੋਈ, ਜਿਹਦੇ 'ਚ ਉਹਨਾਂ ਨੇ ਇਸ ਤੋਂ ਪਹਿਲਾਂ ਇੱਕੋ ਇੱਕ ਜਿਹੜਾ ਉਹਨਾਂ ਦਾ ਰਾਹ ਦਾ ਰੋੜਾ ਸੀ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਜਿਹੜੇ ਕਿ ਦਮਦਮਾ ਸਾਹਿਬ ਦੇ ਜਥੇਦਾਰ ਮਜ਼ਬੂਤੀ ਨਾਲ ਉਹਨਾਂ ਨੇ ਸਟੈਂਡ ਲਿਆ ਸੀ ਇਸ ਕੈਲੰਡਰ ਦੇ ਮੁੱਦੇ ਤੇ, ਉਹਨਾਂ ਨੂੰ ਉਹਨਾਂ ਨੇ ਲਾਂਭੇ ਕੀਤਾ ਔਰ ਫਿਰ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ 18 ਮੈਂਬਰੀ ਕਮੇਟੀ ਦੇ ਨਾਂ ਥੱਲੇ ਸਾਰੇ ਕੈਲੰਡਰ ਵਿਰੋਧੀ ਪੈਕ ਕਰ ਦਿੱਤੇ ਔਰ ਉਹਨਾਂ ਨੂੰ ਕਿਹਾ ਜੀ 31 ਦਸੰਬਰ ਤੱਕ ਜਿਹੜਾ ਹੈ ਉਹ ਤੁਸੀਂ ਸਾਨੂੰ ਸੁਝਾਅ ਦਿਓ ਕੀ ਕਰਨਾ ਹੈ, ਫਿਰ ਅਸੀਂ ਜਿਵੇਂ ਕੈਲੰਡਰ ਨਾ ਹੋਏ ਇਹ ਕੋਈ ਮਿਕਸਡ ਵੈਜੀਟੇਬਲ ਹੋਏ ਕਿ ਵੀ ਇਹਦੇ 'ਚ ਗੋਭੀ ਵੀ ਪਾਣੀ ਹੈ, ਗਾਜਰਾਂ ਵੀ ਲੈ ਆਓ, ਆਲੂ ਵੀ ਲੈ ਆਓ। ਇਹਨਾਂ 'ਚੋਂ ਨਾ ਕੋਈ ਕੈਲੰਡਰ ਦਾ ਐਕਸਪਰਟ, ਨਾ ਕਿਸੇ ਨੂੰ ਪਤਾ ਹੈ ਵੀ ਕੀ ਹੈ, ਔਰ ਉਹਦੇ 'ਚ ਨਿਹੰਗਾਂ ਦੇ ਨੁਮਾਇੰਦੇ, ਨਿਰਮਲਿਆਂ ਦੇ ਨੁਮਾਇੰਦੇ, ਪਟਨਾ ਸਾਹਿਬ, ਹਜ਼ੂਰ ਸਾਹਿਬ ਜਿਹੜੇ ਪਹਿਲਾਂ ਹੀ ਧੱਜੀਆਂ ਉਡਾਉਂਦੇ ਨੇ ਰਹਿਤ ਮਰਿਆਦਾ ਦੀਆਂ ਜੀ, ਔਰ ਉਹਦੇ 'ਚ ਵੀ ਇੱਕ ਕਨਫਿਊਜ਼ਨ ਸੀ ਕਿ ਜੀ ਕਿਉਂਕਿ ਹੁਣ 14 ਮਾਰਚ ਜਿਹੜਾ ਕਿ ਕੱਲ੍ਹ ਦਾ ਦਿਨ ਹੈ, ਅੱਜ ਅਸੀਂ 13 ਮਾਰਚ ਨੂੰ ਇਹ ਪ੍ਰੋਗਰਾਮ ਕਰ ਰਹੇ ਹਾਂ, ਨਵੇਂ ਸਾਲ ਦੀ ਬਿਗਨਿੰਗ ਹੈ। ਸੋ ਸ਼੍ਰੋਮਣੀ ਕਮੇਟੀ ਆਲਰੇਡੀ ਜਿਹੜਾ ਨਾਨਕਸ਼ਾਹੀ ਕੈਲੰਡਰ ਮੁਤਾਬਕ ਕੈਲੰਡਰ ਛਾਪ ਕੇ ਵੰਡਦੀ ਸੀ, ਜਾਰੀ ਕਰਦੀ ਸੀ, ਸਾਲ ਦੀਆਂ ਡੇਟਾਂ 2547 ਦੀਆਂ ਹੋਣੀਆਂ ਸੀ, ਪਰ ਕਿਉਂਕਿ ਹੁਣ ਤੱਕ ਮੀਟਿੰਗ ਐਸੇ ਤਰੀਕੇ ਨਾਲ ਰੱਖੀ ਗਈ, ਕੈਲੰਡਰ ਨਵਾਂ ਬਣਾਇਆ ਨਹੀਂ ਸੀ ਔਰ ਉਹਨਾਂ ਨੇ ਜਥੇਦਾਰਾਂ ਦੀ ਮੀਟਿੰਗ ਨੇ ਕਿਹਾ ਗਿਆ ਕਿ ਜੀ 547 ਦਾ ਕੈਲੰਡਰ ਸ਼੍ਰੋਮਣੀ ਕਮੇਟੀ ਗੁਰਬਾਣੀ ਤੇ ਸਿੱਖ ਇਤਿਹਾਸ ਦੀਆਂ ਰਵਾਇਤਾਂ ਮੁਤਾਬਕ ਜਿਹੜੀ ਹੈ ਉਹ ਬਣਾ। ਸਾਡਾ ਉਦੋਂ ਹੀ ਮੱਥਾ ਠਣਕਿਆ, ਮੈਂ ਆਪਣੀ ਮੰਗਲਵਾਰ ਦੀ ਲਿਖਤ ਦੇ ਵਿੱਚ ਵੀ ਲਿਖਿਆ ਸੀ ਕਿ ਵੀ ਇਹ ਆਲਮੋਸਟ ਇਹਨਾਂ ਨੇ ਭੋਗ ਪਾ ਦਿੱਤਾ, ਬਹੁਤੇ ਤਾਂ ਕਹਿੰਦੇ ਨਹੀਂ ਦਸੰਬਰ, ਮੈਂ ਕਿਹਾ ਭੋਗ ਪਾ ਦਿੱਤਾ 31 ਦਸੰਬਰ ਤੱਕ ਤਾਂ ਕਬਰ 'ਚ ਪਾਣਾ, ਉਹਨੂੰ ਮਾਰ ਦਿੱਤਾ ਉਹਨਾਂ ਨੇ। ਔਰ ਅੱਜ ਜਦੋਂ ਅਸੀਂ ਇਸ ਪਾਰਟ ਨੂੰ ਦੇਖ ਰਹੇ ਹਾਂ ਹੁਣ ਕਿ ਜਿਸ ਤਰੀਕੇ ਨਾਲ ਮੱਕੜ ਨੇ ਮੀਟਿੰਗ ਕਰਕੇ ਜਥੇਦਾਰ ਨੂੰ ਔਰ ਬਾਹਰ ਆ ਕੇ ਕਿਹਾ ਕਿ ਜੀ ਅਸੀਂ ਇਹ ਜਿਹੜਾ ਕੈਲੰਡਰ ਹੈ, ਔਰ ਟ੍ਰਿਬਿਊਨ ਦੇ ਵੀ ਸਟੋਰੀ ਸੀ 2 ਦਿਨ ਪਹਿਲਾਂ ਕਿ ਜੀ ਇਹ ਤਾਂ ਜਿਹੜਾ ਹੈਗਾ ਹੁਣ ਗਿਆ ਕੈਲੰਡਰ ਨਾਨਕਸ਼ਾਹੀ, ਇਹ ਜਿਹੜਾ ਇਸ ਸਾਲ ਦਾ ਵੀ ਛਾਪਣਗੇ ਉਹ ਵਿਕਰਮੀ ਹੋਏਗਾ ਔਰ ਉਹਨੂੰ ਸਿਰਫ ਪੰਜਾਬੀ 'ਚ ਛਾਪਣਗੇ, ਕੋਈ ਉਹਦੇ ਰੋਮਨ ਅੱਖਰ ਵੀ ਨਹੀਂ ਲਿਖੇ ਜਾਣਗੇ। ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਤਾਂ ਭੋਗ ਪਾ ਦਿੱਤਾ ਹੈ ਸਿੱਖਾਂ ਦੀ ਅਡਰੀ ਹਸਤੀ ਦਾ, ਇਸ ਪ੍ਰਤੀਕ ਦਾ, ਪਰ ਅਸੀਂ ਵਰਾ 547 ਦੀ ਇਸ ਸਜਰੀ ਸਵੇਰ ਦੀ ਉਡੀਕ 'ਚ ਜਿਹੜੀਆਂ ਸਿੱਖ ਸੰਗਤਾਂ ਅੱਜ ਦੁਨੀਆ ਭਰ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਸੱਜੀਆਂ ਨਿਊ ਈਅਰ ਈਵ ਨੂੰ ਜਿਹੜਾ ਹੈ ਉਹ ਨਵਾਂ ਵਰਾ ਚਾੜਨਗੀਆਂ ਜੀ, ਅਸੀਂ ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਇਹ ਬੇਸ਼ੱਕ ਇੱਕ ਉਦਾਸੀ ਦਾ ਦਿਨ ਵੀ ਬਣ ਗਿਆ, ਕਿਉਂਕਿ ਕਿੱਥੇ ਤਾਂ ਇਸ ਨੂੰ ਐਜ਼ ਏ ਸੈਲੀਬ੍ਰੇਸ਼ਨ ਸੀ ਹਰ ਸਾਲ ਨਵਾਂ ਸਾਲ ਸਿੱਖਾਂ ਦਾ, ਔਰ ਹੁਣ ਐਸਟੈਬਲਿਸ਼ ਹੁੰਦਾ ਜਾਂਦਾ ਸੀ ਔਰ ਕਿਉਂਕਿ ਜਿਹੜਾ ਇਹ ਪਹਿਲੀ ਚੇਤ ਦਾ ਦਿਨ ਹੈ ਕੱਲ੍ਹ, ਇਹ ਗੁਰੂ ਹਰਰਾਏ ਸਾਹਿਬ ਦਾ ਗੁਰਗੱਦੀ ਦਿਵਸ ਵੀ ਹੈ। ਸੋ ਇਹ ਦੋਹਰੀ ਮੁਬਾਰਕ ਵਾਲੀ ਗੱਲ ਸੀ। ਕਈ ਥਾਂ ਨਗਰ ਕੀਰਤਨ ਵੀ ਇਸ ਦਿਨ ਤੇ ਹੋਣ ਲੱਗ ਗਏ ਸੀ, ਇਕੱਠ ਵੀ ਹੁੰਦੇ ਸੀ, ਪਰ ਉਹਨਾਂ ਨੇ ਇਕੱਠ ਤਾਂ ਇਸ ਵਾਰ ਉਹ ਕਰਨਗੇ ਹੀ ਦਿਖਾਉਣ ਨੂੰ ਕਿ ਜੀ ਅਸੀਂ ਪਹਿਲੀ ਚੇਤ ਨੂੰ ਹੀ ਮੰਨਦੇ ਹਾਂ, ਪਰ ਉਹ ਰੱਖਣਗੇ ਤਰੀਕਾ ਆਉਣ ਵਾਲੇ ਬਿਕਰਮੀ ਹਿੰਦੂ ਕੈਲੰਡਰ ਦੀਆਂ। ਸੋ ਅਸੀਂ ਇਸ ਚੈਲੰਜ ਨੂੰ ਜਿਹੜੇ ਖਾਸ ਤੌਰ ਤੇ 40 ਲੱਖ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ ਉਹ ਕਬੂਲਦੇ ਨੇ ਔਰ ਜਿਵੇਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਕਿ 200 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਨੇ, ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਹੀ ਫੋਲੋ ਕਰਨਗੇ ਜੀ, ਔਰ ਬਾਹਰ ਵੀ ਅਮਰੀਕਾ, ਕੈਨੇਡਾ, ਯੂਰਪ 'ਚ ਇਸ ਪੱਖੋਂ ਜਾਗਰੂਕ ਜਥੇਬੰਦੀਆਂ ਨੇ। ਪੰਜਾਬ ਦੇ ਵਿੱਚ ਵੀ, ਭਾਰਤ ਦੇ ਦੂਸਰੀਆਂ ਥਾਵਾਂ ਤੇ ਵੀ, ਦਿੱਲੀ 'ਚ ਵੀ ਇਸ ਪ੍ਰਤੀ ਕਾਫੀ ਪ੍ਰੋਟੈਸਟ ਹੈ, ਰੋਹ ਹੈ ਕਿ ਕਿਸ ਤਰੀਕੇ ਨਾਲ ਹਿੰਦੂਤਵਾ ਦੇ ਪ੍ਰਭਾਵ ਨੂੰ ਇਹਨਾਂ ਬੇਈਮਾਨਾਂ ਨੇ, ਬਾਦਲ ਨੇ ਆਪਣੀ ਕੁਰਸੀ ਬਚਾ ਲਈ, ਜਿਵੇਂ ਬੀਜੇਪੀ ਠੁੱਡ ਮਾਰ ਕੇ ਉਹਨੂੰ ਸੁੱਟ ਰਹੀ ਸੀ ਬਾਹਰ, ਉਹਨੇ ਜਿਹੜਾ ਉਹ ਨਾਨਕਸ਼ਾਹੀ ਕੈਲੰਡਰ ਵੀ ਕੁਰਬਾਨ ਕਰ ਦਿੱਤਾ ਹੈ, ਜਥੇਦਾਰ ਨੰਦਗੜ੍ਹ ਉਸ ਦੇ ਵਿਕਟਮ ਬਣਾਇਆ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਸਮਝਦੇ ਹਾਂ ਵੀ ਨੈਕਸਟ ਟਾਰਗੇਟ ਸਿੱਖ ਰਹਿਤ ਮਰਿਆਦਾ ਹੈ ਔਰ ਇਹਨੂੰ ਉੱਥੇ ਹੀ ਲੈ ਜਾਣਗੇ ਜੋ 1920 ਤੋਂ ਪਹਿਲਾਂ ਜਿਸ ਕਿਸਮ ਦੇ ਨਿਰਮਲੇ, ਉਦਾਸੀ, ਭਗਵੇ, ਦੂਜੇ ਤੀਜੇ ਸਾਰੇ ਚਿੱਟੇ ਬਗਲੇ ਇਹ ਸਾਰੇ ਲੋਕ ਸੀ, ਇਹੋ ਜਿਹੀ ਇਹ ਸਿੱਖੀ ਬਣਾ ਦੇਣਗੇ। ਸੋ ਅਸੀਂ ਵਿਦ ਹੈਵੀ ਹਾਰਟ ਇਹ ਮਹਿਸੂਸ ਵੀ ਕਰ ਰਹੇ ਹਾਂ ਕਿ ਅੱਜ ਉਹ ਰਿਗਰੈਸ਼ਨ ਹੋਈ ਹੈ ਕਿ ਵੀ ਸਾਡੀ ਇੱਕ ਵੱਖਰੀ
ਹੋਣ ਦਾ ਪ੍ਰਤੀਕ ਕੈਲੰਡਰ ਜਿਹੜਾ ਹੈ ਉਸ ਨੂੰ ਇਹਨਾਂ ਨੇ ਡਿਸਟਰੋਏ ਕੀਤਾ, ਬਟ ਅਸੀਂ ਇਸ ਚੈਲੰਜ ਨੂੰ ਕਬੂਲਦੇ ਹਾਂ ਔਰ ਆਉਣ ਵਾਲੇ ਪੀਰੀਅਡ 'ਚ ਇਹਨਾਂ ਦਾ ਜਿਹੜਾ ਰੁਤਬਾ ਹੈ ਇਹਨਾਂ ਜਥੇਦਾਰਾਂ ਦਾ, ਬਾਦਲ ਨੇ ਤਾਂ ਆਪਣੇ ਆਪ ਨੂੰ ਪਹਿਲਾਂ ਹੀ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਡੋਗਰਿਆਂ ਦੀ ਕੈਟੇਗਰੀ 'ਚ ਰਖਾ ਲਿਆ, ਪਰ ਇਹ ਮੌਜੂਦਾ ਜਥੇਦਾਰ ਔਰ ਉਹਨਾਂ ਦੇ ਸਾਥੀ ਜਿਹੜੇ ਨੇ ਉਹਨਾਂ ਦੀ ਉਹੀ ਥਾਂ ਹੋਏਗੀ ਜੋ ਅਰੂੜ ਸਿੰਘ ਦੀ ਹੈ, ਜਿਸ ਨੇ ਕਦੇ ਡਾਇਰ ਨੂੰ, ਮਾਈਕਲ ਐਡਵਾਇਰ ਨੂੰ, ਡਾਇਰ ਨੂੰ ਕਿਰਪਾਨ ਦਿੱਤੀ ਸੀ, ਮਾਈਕਲ ਐਡਵਾਇਰ ਨੂੰ ਆਨਰ ਕੀਤਾ ਸੀ ਔਰ ਅੱਜ ਤੱਕ ਉਸ ਨੂੰ ਕੰਡੈਮ ਕੀਤਾ ਜਾਂਦਾ ਹੈ, ਨਫ਼ਰਤ ਨਾਲ ਦੇਖਿਆ ਜਾਂਦਾ ਹੈ। ਇਹਨਾਂ ਨੇ ਵੀ ਉਸ ਗੱਲ ਲਈ ਕੁਆਲੀਫਾਈ ਕਰ ਲਿਆ ਜੀ। ਸੋ ਇਸ ਨਵੇਂ ਵਰ੍ਹੇ ਦੀ ਈਵ ਦੇ ਉੱਤੇ ਇੱਕ ਵਾਰ ਫੇਰ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਜੀ ਔਰ ਤੀਸਰੇ ਪਾਤਸ਼ਾਹ ਨੇ ਜਿਹੜੀ ਅਰਦਾਸ ਕੀਤੀ, ਅਸੀਂ ਵੀ ਕੁੱਲ ਮਨੁੱਖਤਾ ਦੇ ਲਈ ਉਸ ਅਰਦਾਸ ਨੂੰ ਹੀ ਦੁਹਰਾਉਂਦੇ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।